ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਅੱਜ ਵੀ ਅਸੀਂ ਸਿੱਖ ਇਸ਼ੂਜ਼ ਅਤੇ ਸਿੱਖ ਮਸਲਿਆਂ ਦੇ ਉੱਪਰ ਅਮਰੀਕਾ ਦੀਆਂ ਦੋ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਸਰਦਾਰ ਜੀਤ ਸਿੰਘ ਆਲੂਵਾਲ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ ਭੈਣ ਜੀ ਤੇ ਸਮੁੱਚੇ ਸਰੋਤਿਆਂ ਨੂੰ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਤੇ ਵੀਰ ਜੀ, ਅਸੀਂ ਤੁਹਾਨੂੰ ਅੱਜ ਸਿੱਖਾਂ ਦੇ ਉੱਪਰ ਜਿਹੜੇ ਕਰੰਟ ਇਸ਼ੂਜ਼ ਨੇ ਉਸ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੇ ਪਿਆਰਾ ਸਿੰਘ ਪਨਿਆਰਾ ਨੇ ਆਪਣਾ ਗ੍ਰੰਥ ਬਣਾਇਆ ਸੀਗਾ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਆਪਣੇ ਚੇਲਿਆਂ ਦੇ ਨਾਲ ਮਿਲ ਕੇ ਉਸਨੇ ਸਾੜਿਆ ਤੇ ਉਸ ਨੂੰ ਸਿਰਫ 3 ਸਾਲ ਦੀ ਸਜ਼ਾ ਹੋਈ ਤੇ ਨਾਲ ਦੇ ਨਾਲ ਉਹਨੂੰ ਜ਼ਮਾਨਤ ਵੀ ਹੋ ਗਈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਨਾ ਜੀ, ਇਹ ਜਿਹੜੀ ਹਿੰਦੁਸਤਾਨ ਇੱਕ ਹਿੰਦੂ ਮੁਲਕ ਹੈ ਤੇ ਉੱਥੇ ਜੇ ਕੋਈ ਹਿੰਦੂ ਸਿਸਟਮ ਦੇ ਖਿਲਾਫ ਕ੍ਰਾਈਮ ਹੋ ਜਾਂਦਾ ਹੈ ਤੇ ਉੱਥੇ ਕੋਈ ਨੁਕਸਾਨ ਹੋ ਜਾਂਦਾ, ਉਹਨੂੰ ਥੋੜੀ ਜਿਹੀ ਗੱਲ ਨੂੰ ਵੀ ਵੱਡਿਆਂ ਬਣਾ ਕੇ ਜੀ ਸਜ਼ਾਵਾਂ ਵੀ ਕੀਤੀਆਂ ਜਾਂਦੀਆਂ ਜੀ ਤੇ ਉੱਥੇ ਉਹਨਾਂ ਦੀ ਸੁਣਵਾਈ ਵੀ ਹੁੰਦੀ ਹੈ ਜੀ। ਇਸੇ ਤਰ੍ਹਾਂ ਜੇ ਉੱਥੇ ਸਿੱਖਾਂ ਦੀ ਜਿੱਦਣ ਦਾ ਮੁਲਕ ਆਜ਼ਾਦ ਹੋਇਆ ਤੇ ਸਿੱਖਾਂ ਨੇ ਆਜ਼ਾਦੀ ਲੈਣ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਹਾਂਜੀ। ਪਰ ਮਤਲਬ ਕਦੇ ਨਾ ਧਾਰਮਿਕ ਤੌਰ ਤੇ ਨਾ ਰਾਜਨੀਤਿਕ ਤੌਰ ਤੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਨਾ ਉੱਥੇ ਦੀਆਂ ਕੋਰਟਾਂ ਨੇ ਜਿਹੜੀਆਂ ਉਹ ਇਨਸਾਫ ਦੇ ਰਹੀਆਂ ਜੀ। ਇਹ ਸਾਫ਼ ਸ਼ਬਦਾਂ ਦੇ ਵਿੱਚ ਗੱਲ ਹੈਗੀ ਆ ਵੀ ਹਿੰਦੁਸਤਾਨ ਦਾ ਸਰਵਉੱਚ ਅਦਾਲਤ ਹੈ ਜਿਹੜਾ ਸੁਪਰੀਮ ਕੋਰਟ, ਉਹਨੇ ਸਿੱਖਾਂ ਦਾ ਨੂੰ ਇੱਕ ਰਖਵਾਂ ਹੱਕ ਦਿੱਤਾ ਹੋਇਆ ਹੈ ਵੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਉਹ ਸਿੱਖਾਂ ਦਾ ਜਿੰਦਾ ਗੁਰੂ ਹੈ ਜੀ। ਇਹਦੇ ਨਾਲ ਜ਼ਮੀਨ ਵੀ ਹੋ ਸਕਦੀ ਹੈ ਗੁਰੂ ਪਾਤਸ਼ਾਹ ਦੇ ਨਾਂ, ਇਹ ਜਿੰਦਾ ਗੁਰੂ ਹੈ। ਫਿਰ ਜੇ ਏਦਾਂ ਦੇ ਉੱਥੇ ਕੋਈ ਹੈਪਨ ਹੋ ਗਿਆ, ਇਹ ਭਨਿਆਰੇ ਵਾਲੇ ਸਾਧ ਦੇ ਚੇਲਿਆਂ ਨੇ, ਭਨਿਆਰੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਅਗਨ ਭੇਟ ਕੀਤਾ, ਫਿਰ ਤਾਂ 302 ਦਾ ਪਰਚਾ ਬਣਦਾ। ਹਾਂਜੀ। ਪਰ ਨਾ 302 ਦਾ ਪਰਚਾ ਦਰਜ ਕੀਤਾ ਗਿਆ, 295 ਦੀ ਧਾਰਾ ਇੱਕ ਕੰਮ ਸਾਰੂ, ਜਿਹਨੂੰ ਇਹ ਕਹਿ ਸਕਦੇ ਆ ਵੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ, ਖਾਸ ਕਰਕੇ ਸਿੱਖਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਹੈ ਜੀ। ਸੋ ਅਸੀਂ ਇਸ ਗੱਲ ਤੇ ਪ੍ਰਪੇਅਰ ਹੈਗੇ ਆ ਵੀ ਹਿੰਦੁਸਤਾਨ ਦੀਆਂ ਅਦਾਲਤਾਂ ਨੇ ਜਿਹੜੀਆਂ ਉਹ ਆਪਣੇ ਕਾਨੂੰਨ ਦੇ ਖਿਲਾਫ ਹੀ ਜੀ ਫੈਸਲੇ ਲੈਂਦੀਆਂ ਜੀ ਪਰ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀਆਂ। ਜੀ। ਸਿੱਖਾਂ ਨੂੰ ਕਦੇ ਵੀ ਇਨਸਾਫ ਏਦਾਂ ਨਹੀਂ ਮਿਲੂਗਾ ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਹਾਂਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲੇ, ਤੁਸੀਂ ਜਾਣਦੇ ਕਿ ਸੱਜਣ ਕੁਮਾਰ ਨੂੰ ਜਿਹੜਾ 1984 ਦੀ ਸਿੱਖ ਨਸਲਕੁਸ਼ੀ ਹੋਈ ਸੀ ਉਹਦਾ ਮੁੱਖ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ ਭਾਰਤ ਦੀ ਅਦਾਲਤ ਨੇ। ਤੇ ਇਸ ਦੇ ਖਿਲਾਫ ਬੀਬੀ ਨਿਰਪ੍ਰੀਤ ਕੌਰ ਨੇ ਜਿਹੜੀ ਭੁੱਖ ਹੜਤਾਲ ਕੀਤੀ ਸੀਗੀ ਤੇ ਬਾਦਲ ਸਰਕਾਰ ਨੇ ਆ ਕੇ ਤੇ ਅਕਾਲ ਤਖਤ ਦੇ ਜਥੇਦਾਰ ਨੇ ਆ ਕੇ ਉਹਨਾਂ ਦੀ ਭੁੱਖ ਹੜਤਾਲ ਨੂੰ ਤੁੜਵਾਤਾ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਭੈਣ ਜੀ, ਇਹ ਇੱਕ ਬੜੀ ਸ਼ਰਮਨਾਕ ਗੱਲ ਹੈਗੀ ਹੈ ਵੀ ਜਿਹੜਾ ਉਹ ਬੀਬੀ ਨੇ ਮਰਨ ਵਰਤ ਰੱਖਿਆ, ਇਹਦਾ ਉਹ ਬੀਬੀ ਜਾਂ ਉੱਥੇ ਦੇ ਸਾਰੇ ਉਹ ਜਾਣਦੇ ਨੇ ਜਾਂ ਸਿੱਖ ਮਾਨਸਤਾ ਜਾਣਦੀ ਹੈ ਜਿਹੜੀ ਸਿੱਖਾਂ ਨਾਲ ਵਾਪਰੀ ਹੈ ਗੱਲ ਜੀ। ਇਹ ਅਕਾਲ ਤਖਤ ਦੇ ਜਥੇਦਾਰ ਨੂੰ ਏਦਾਂ ਨਹੀਂ ਗੱਲ ਕਰਨੀ ਚਾਹੀਦੀ। ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹ ਸਾਰਿਆਂ ਤੇ ਲਾਗੂ ਹੁੰਦਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਗੱਲ ਚੇਤੇ ਕਰਨੀ ਚਾਹੀਦੀ ਸੀ ਜੀ ਕਿ ਸੰਤ ਫਤਿਹ ਸਿੰਘ ਹੋਣਾ ਨੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ, ਅਕਾਲ ਤਖਤ ਸਾਹਿਬ ਤੇ ਜਿਹਨੂੰ ਹੁਣ ਤੱਕ ਵਰਸ਼ੀ ਮਨਾਉਂਦੀ ਆਉਂਦੇ ਆ ਅਕਾਲੀ ਦਲ ਬਾਦਲ, ਹਾਂਜੀ, ਸੰਤ ਫਤਿਹ ਸਿੰਘ ਹੋਣਾ ਦੀ, ਤੇ ਹੁਣ ਤੱਕ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਮਾਨਤਾ ਦਿੰਦੇ ਆ ਜੀ। ਤੇ ਉਹਨਾਂ ਨੇ ਹਮਨ ਕੁੰਡ ਬਣਾਏ ਅਕਾਲ ਤਖਤ ਸਾਹਿਬ ਤੇ ਆਪਣੇ ਆਪ ਨੂੰ ਅਗਨ ਭੇਟ ਕਰਨ ਵਾਸਤੇ ਜੀ। ਤੇ ਇਹਨਾਂ ਨੂੰ ਨਾ ਇਨਸਾਫ ਮਿਲਣ ਕਰਕੇ ਬੀਬੀ ਜੀ ਨੂੰ ਤੇ ਸਮੁੱਚੀ ਜਿਹੜੀ ਉੱਥੇ ਬੀਬੀਆਂ 84 ਤੋਂ ਉਹ ਕਤਲੇਆਮ ਤੋਂ ਪੀੜਤ ਨੇ ਪਰਿਵਾਰ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜੀ। ਇਹ ਉਹਨਾਂ ਨੇ ਭੁੱਖ ਹੜਤਾਲ ਰੱਖੀ ਹੈ। ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਾਦਲ ਦੇ ਦੀ ਸਰਕਾਰ ਦੀ ਮਦਦ ਕੀਤੀ ਆ, ਖਾਸ ਕਰਕੇ ਹਿੰਦੁਸਤਾਨ ਦੀ ਸਰਕਾਰ ਦੀ ਮਦਦ ਕੀਤੀ ਆ ਬਾਦਲ ਦੇ ਕਹਿਣ ਤੇ ਜੀ। ਤੇ ਉਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਤੇ ਬਾਦਲ ਨੂੰ ਕਿਉਂ ਜਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਹੁਕਮਨਾਮਾ ਜਾਰੀ ਕਰ ਸਕਦਾ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਏ? ਜੀ। ਸੋ ਇਹ ਸਰਾਸਰ ਗਲਤ ਹੈਗਾ, ਉਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤ ਤੁਲਾਉਣ ਤੋਂ ਪਹਿਲਾਂ ਉਹਨਾਂ ਨੂੰ ਇਨਸਾਫ ਦੀ ਗੱਲ ਕਰਨੀ ਚਾਹੀਦੀ ਸੀ। ਹਾਂਜੀ ਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ ਹਿੰਦੁਸਤਾਨ ਦੀ ਅਦਾਲਤ ਦੀ ਜਾਂ ਹਿੰਦੁਸਤਾਨੀ ਸਰਕਾਰ ਦੀ ਹੈਲਪ ਕੀਤੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਆਪਣੇ ਨਾਲ ਦੇ ਨਾਲ ਆਪਣੀ ਹੈਲਪ ਵੀ ਕੀਤੀ, ਆਪਣੇ ਆਪ ਲਈ ਵੋਟਾਂ ਪਾਉਣ ਲਈ ਉਹਨਾਂ ਨੇ ਆਪਣੀ ਹੈਲਪ ਕੀਤੀ ਹੈ, ਇਹ ਸਾਰੀਆਂ ਵੋਟਾਂ ਪਾਉਣ ਲਈ? ਉਹ ਭੈਣ ਜੀ, ਪਿਛਲੇ ਦਿਨੀ ਇੱਕ ਜਦੋਂ ਗੁਰਦੁਆਰਾ ਕਮੇਟੀ ਦੀਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਥੇ ਇਹ ਚੋਣਾਂ ਹੋਈਆਂ ਤੇ ਉਦੋਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਪੀਲ ਕੀਤੀ ਸੀ ਵੋਟਾਂ ਪਾਉਣ ਲਈ ਜੀ ਇੱਕ ਟੀਵੀ ਦੇ ਵਿੱਚ। ਤੇ ਇਹ ਇੱਥੋਂ ਆਏ ਸਿੱਧ ਹੁੰਦਾ ਗੱਲ ਹੈ, ਬਹੁਤੇ ਫੈਸਲਿਆਂ ਤੋਂ ਸਿੱਧ ਹੁੰਦਾ ਗੱਲ ਵੀ ਇਹ ਜਥੇਦਾਰ ਨੇ ਜਿਹੜੇ ਉਹ ਸਰਕਾਰੀ ਦਬਾਅ ਦੇ ਥੱਲੇ, ਹਾਂਜੀ, ਉਹ ਜੋ ਬਾਦਲ ਦੇ ਹੁਕਮ ਤੇ ਮੱਕੜ ਦੇ ਹੁਕਮ ਹੁੰਦੇ ਆ ਉਹ ਉਸੇ ਤਰ੍ਹਾਂ ਹੀ ਕਰਦੇ ਆ ਜੀ।
ਬਿਲਕੁਲ। ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ, ਇਸ ਬਾਰੇ ਤੁਹਾਡੇ ਕੀ ਕਹਿਣਾ ਹੈ? ਹਾਂਜੀ, ਉਹ ਜਿਹੜੀਆਂ ਚੋਣਾਂ ਹੋ ਰਹੀਆਂ ਜੀ ਇਸ ਪੰਜਾਬ ਦੀ ਹਿਸਟਰੀ ਦੇ ਵਿੱਚ ਕਦੇ ਕਤਲੇਆਮ ਨਹੀਂ ਹੋਈ ਚੋਣਾਂ ਦੇ ਵਿੱਚ। ਜੀ ਤੇ ਅਸੀਂ ਬਿਹਾਰ ਦੇ ਵਿੱਚ ਸੁਣਿਆ ਕਰਦੇ ਸੀਗੇ ਜਾਂ ਹੋਰ ਸੂਬਿਆਂ ਦੇ ਵਿੱਚ, ਯੂਪੀ ਦੇ ਵਿੱਚ ਹੋਇਆ ਕਰਦੀ ਸੀਗੀ, ਜੀ ਤੇ ਪੰਜਾਬ ਦੇ ਵਿੱਚ ਕਦੇ ਕਤਲੇਆਮ ਨਹੀਂ ਹੋਇਆ ਜਦੋਂ ਚੋਣਾਂ ਹੁੰਦੀਆਂ। ਸਾਰਿਆਂ ਨੂੰ ਇਹਨੂੰ ਅਸੀਂ ਪੰਚਾਇਤੀ ਰਾਜ ਜਿਹੜੀ ਚੋਣ ਹੋ ਰਹੀ ਹੈ ਇਹ ਮੁੱਢਲੀ ਕੜੀ ਹੈ ਜੀ ਡੈਮੋਕ੍ਰੇਸੀ ਦੀ। ਸੋ ਇਹਦੇ ਵਿੱਚ ਤੁਸੀਂ ਦੇਖੋ, ਇੱਕ ਆਪ ਹੀ ਹਿਸਾਬ ਲਾ ਸਕਦੇ ਹੋ। ਇੱਕ ਲੱਖਾ ਸਿੰਘ ਸੰਧਾਣਾ ਪਿੰਡ ਪੈਂਦਾ ਹੈਗਾ ਰਾਮਪੁਰਾ ਫੂਲ ਦੇ ਕੋਲ, ਜੀ ਤੇ ਉੱਥੇ ਹਜੇ ਪਰਸੋਂ ਬੰਦੇ ਨੇ ਗੋਲੀ ਮਾਰ ਕੇ ਬਾਦਲ ਦਲੀਆ ਨੇ ਮਾਰ ਦਿੱਤਾ। ਜੀ ਤੇ ਇਸੇ ਤਰ੍ਹਾਂ ਰਾਜਪੁਰਾ ਜੱਟ ਰਾਜਪੁਰਾ ਪੈਂਦਾ ਹੈਗਾ ਮਖੂ ਦੇ ਕੋਲ, ਹਾਂਜੀ ਤੇ ਉੱਥੇ 3 ਜੀਆਂ ਨੂੰ ਅਜੇ ਉਹ ਕਲੀਅਰ ਨਹੀਂ ਹੋਈ ਵੀ ਰੀਜਨ ਕੀ ਹੈ। ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਧਿਆਨ ਸਿੰਘ ਮੰਡ ਜੀ ਗਏ ਹੋਏ ਨੇ ਉੱਥੇ, ਜੀ ਪੂਰੀ ਘੰਟੇ ਤੱਕ ਰਿਪੋਰਟ ਆ ਜਾਣੀ ਹੈ। ਰਾਤ ਦੀ ਤਾਜ਼ਾ ਰਿਪੋਰਟ ਆ। ਜੀ 3 ਪਰਿਵਾਰ ਦੇ ਜੀਆਂ ਨੂੰ ਅੰਦਰ ਅੱਗ ਦੇ ਨਾਲ ਸਾੜ ਦਿੱਤਾ, ਘਰ ਨੂੰ ਅੱਗ ਲਾ ਦਿੱਤੀ। ਜੀ ਇਸੇ ਤਰ੍ਹਾਂ ਕੀ ਪੈਂਦਾ ਹੈਗਾ ਅੰਮ੍ਰਿਤਸਰ ਜ਼ਿਲ੍ਹੇ 'ਚ ਪੱਟੀ, ਉੱਥੇ ਜਿਹੜਾ ਰਘਵੀਰ ਸਿੰਘ ਸਨ 1978 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਜਦੋਂ ਹੁੰਦੀ ਸੀ, ਹਾਂਜੀ ਤੇ ਰਘਵੀਰ ਸਿੰਘ ਉਦੋਂ ਸ਼ਹੀਦ ਹੋਇਆ ਸੀ। ਉਦੋਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੇ ਲਈ, ਮਰਜ਼ਾਦਾ ਦੇ ਲਈ, ਜਦੋਂ ਨਿਰੰਕਾਰੀਆਂ ਨੇ ਗੋਲੀਆਂ ਦੇ ਨਾਲ ਇੱਥੇ ਸਿੰਘਾਂ ਨੂੰ ਸ਼ਹੀਦ ਕੀਤਾ, 13 ਸਿੰਘਾਂ ਨੂੰ ਵਿਸਾਖੀ ਵਾਲੇ ਦਿਨ। ਇਹ ਰਘਵੀਰ ਸਿੰਘ ਦਾ ਭਤੀਜਾ ਹੈ ਸੁਖਰਾਜ ਸਿੰਘ, ਹਾਂਜੀ ਤੇ ਜਿਹਨੂੰ ਦਿਨ ਦਿਹਾੜੇ ਗੋਲੀਆਂ ਮਾਰੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਬਾਦਲ ਦਲੀਆਂ ਨੇ, ਜੀ ਤੇ ਉਹ ਮਾਰ ਦਿੱਤਾ। ਤੇ ਅਨੇਕਾਂ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸਰਕਾਰ ਤੇ ਪੁਲਿਸ ਹੈ ਜਿਹੜੀ, ਤੇ ਕਾਨੂੰਨ ਹੈ ਉਹ ਵੀ ਬਾਦਲ ਦੇ ਬੰਦੇ ਆ ਜਿਹੜੇ। ਕਾਂਗਰਸੀ ਬੰਦੇ ਚੁੱਪ ਕਰਕੇ ਨੇ, ਜਿਹੜੇ ਵਿਰੋਧੀ ਧਿਰ ਦਾ ਰੋਲ ਕਰਨਾ ਚਾਹੀਦਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਮਾਨਤਾ ਦਿੱਤੀ ਹੈ। ਹਾਂਜੀ ਤੇ ਉਹ ਤੁਸੀਂ ਦੇਖੋ ਵੀ ਕਾਂਗਰਸ ਦੇ ਪ੍ਰਧਾਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਜਵਾ ਨੇ, ਉਹਨਾਂ ਨੇ ਜੱਜ ਸੁਰੱਖਿਆ ਲੈ ਲਈ ਹੈ। ਜੀ ਤੇ ਇਸੇ ਤਰ੍ਹਾਂ ਬੀਬੀ ਭੱਠਲ ਨੇ ਜੱਜ ਸੁਰੱਖਿਆ ਲੈ ਲਈ ਹੈ। ਜੀ ਤੇ ਇਸੇ ਤਰ੍ਹਾਂ ਸੁਰੱਖਿਆ ਦਾ ਘੇਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵਧਾ ਲਿਆ, ਤੇ ਜੱਟ ਸਮਾਜ ਦਾ ਪ੍ਰਧਾਨ ਵੀ ਬਣ ਗਿਆ ਉਹ। ਜੀ ਤੇ ਵਿਰੋਧੀ ਧਿਰ ਦਾ ਰੋਲ ਖਤਮ ਹੁੰਦਾ ਜਾ ਰਿਹਾ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਥੇ ਕੋਈ ਏਦਾਂ ਦੀ ਗੱਲ ਹੁੰਦੀ ਹੈ ਉਹ ਜ਼ਰੂਰ ਜਾਂਦੇ ਆ। ਕੱਲ ਵੀ ਉਹ ਰਾਮਪੁਰਾ ਫੂਲ ਜਾ ਕੇ ਆਏ ਨੇ, ਜੀ ਤੇ ਇਹ ਪੱਟੀ ਵੀ ਜਾ ਕੇ ਆਏ ਨੇ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਉੱਥੇ ਵਿਰੋਧੀ ਧਿਰ ਦਾ ਰੋਲ ਖਤਮ ਹੋ ਕੇ ਹਾਂਜੀ ਲੋਕਾਂ ਦੀ ਗੱਲ ਕੋਈ ਸੁਣਵਾਈ ਨਹੀਂ ਹੋ ਰਹੀ, ਤੇ ਇਹ ਚੋਣਾਂ ਨਹੀਂ ਹੋ ਰਹੀਆਂ। ਇੱਕ ਬਹੁਤ ਵੱਡੀ ਪੁਰਸ਼ਾਗਰਦੀ ਜੀ ਕੀਤੀ ਜਾ ਰਹੀ ਹੈ। ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ। ਜੀ ਜੀ ਤੇ ਤੁਸੀਂ ਜਦੋਂ ਬਾਦਲ ਦੇ ਖਿਲਾਫ ਵਿਸਕਾਂਸਨ ਸਟੇਟ ਵਿੱਚ ਕੇਸ ਦਰਜ ਹੈ, ਤੇ ਉਹ ਕੇਸ ਤੋਂ ਹੁਣ ਖਬਰਾਂ ਹੀ ਪਤਾ ਲੱਗਿਆ ਕਿ ਜਿਹੜਾ ਜੱਜ ਵਾ ਉਸ ਅਦਾਲਤ ਦਾ, ਉਸਨੇ ਕੇਸ ਨੂੰ ਰੋਕਿਆ ਹੋਇਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਭੈਣ ਜੀ, ਦੋਨੇ ਧਿਰਾਂ ਦੀਆਂ ਗੱਲਾਂ ਜਿਹੜੀਆਂ ਝੂਠੀਆਂ ਗਵਾਹੀਆਂ ਬਾਦਲ ਸਾਹਿਬ ਦੇ ਉਹਦੇ ਬੰਦਿਆਂ ਨੇ ਪੈਦਾ ਕੀਤੀਆਂ ਸੀ। ਦਰਸ਼ਨ ਸਿੰਘ ਢਾਲੀਵਾਲ ਨੇ ਜੀ ਇੱਕ ਜਾਲੀ ਗਵਾਹ ਖੜਾ ਕੀਤਾ ਸੀਗਾ, ਸੁਰਿੰਦਰਪਾਲ ਸਿੰਘ ਕਾਲਰਾ, ਹਾਂਜੀ, ਤੇ ਉਹਨਾਂ ਨੇ ਝੂਠੀ ਗਵਾਹੀ ਦਿੱਤੀ। ਤੇ ਇਸੇ ਤਰ੍ਹਾਂ ਗਵਾਹੀਆਂ ਸੁਣ ਕੇ ਉਹ ਸਾਬਤ ਤਾਂ ਹੋ ਗਿਆ ਵੀ ਇਹ ਝੂਠ ਬੋਲਦੇ ਨੇ ਜੀ। ਤੇ ਉੱਥੋਂ ਪੰਜਾਬ ਤੋਂ ਜਿਹੜੇ ਇੰਟੈਲੀਜੈਂਸੀ ਦੇ ਆਈਜੀ ਨੇ ਅੱਜ ਵੀ ਉਰੇ ਨੇ, ਲੰਮੇ ਸਮੇਂ ਤੋਂ ਉਰੇ ਆਏ ਹੋਏ ਨੇ, ਅਨਿਆ ਨਾਇਕ ਗੌਤਮ ਜੀ ਤੇ ਮਿਸਟਰ ਪੌਲ ਨੇ ਜਿਹੜੇ ਉਹ ਵੀ ਇੰਟੈਲੀਜੈਂਸੀ ਦੇ ਨੇ, ਤਕੜੇ ਅਫਸਰ ਨੇ। ਕਿਤੇ ਉਹਦਾ ਮੈਨੂੰ ਅਜੇ ਉਹਨਾਂ ਦਾ ਕਨਫਰਮ ਨਹੀਂ ਹੋਇਆ। ਜੀ ਤੇ ਹੋਰ ਵੀ ਅਫਸਰ ਨੇ ਜਿਹੜੇ ਉਹ ਪ੍ਰਭਾਵਿਤ ਕਰਨ ਵਾਸਤੇ ਕੇਸ ਨੂੰ ਲੰਮੇ ਸਮੇਂ ਤੋਂ ਆਏ ਹੋਏ ਨੇ। ਤੇ ਪਰ ਸਾਨੂੰ ਉਮੀਦ ਹੈ, ਅਮਰੀਕਾ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਹੈਗੀ ਹੈ। ਕੇਸ ਲੰਮੇ ਸਮੇਂ ਤੋਂ ਜਿਵੇਂ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ, ਹਾਂਜੀ, ਪਰ ਅੱਜ ਵੀ ਹੋ ਰਹੀ ਆ। ਜੀ ਤੇ ਸਿੱਖਾਂ ਦੀ ਸੁਣਵਾਈ ਕਿਤੇ ਹੈ ਨਹੀਂ। ਜੀ ਸਾਨੂੰ ਆਸ ਹੈ ਵੀ ਇਹ ਕਾਨੂੰਨ ਸਾਨੂੰ ਜ਼ਰੂਰ ਇਨਸਾਫ ਦੇਊਗਾ। ਜੀ ਜਿੰਨਾ ਚਿਰ ਮਤਲਬ ਫੈਸਲਾ ਨਹੀਂ ਸੁਣਾਉਂਦਾ ਜੱਜ, ਰੱਖਵਾ ਰੱਖ ਲਿਆ ਜੱਜ ਸਾਹਿਬ ਨੇ ਫੈਸਲਾ। ਜੀ ਇਹ ਕਿਹਾ ਤਾਂ ਬੇਸ਼ੱਕ ਕੁਝ ਨਹੀਂ ਜਾ ਸਕਦਾ, ਪਰ ਸਾਨੂੰ ਉਮੀਦ ਹੈ ਜੀ ਕਿ ਫੈਸਲਾ ਇਹ ਜ਼ਰੂਰ ਇਨਸਾਫ ਹੈ ਜਿਹੜਾ ਸਿੱਖਾਂ ਨੂੰ ਦਿਵਾਊਗਾ। ਉਹ ਸਾਡਾ ਕੱਲਿਆਂ ਦਾ ਮਸਲਾ ਨਹੀਂਗਾ, ਉਹ ਸਮੁੱਚੀ ਸਿੱਖ ਕੌਮ ਦਾ ਮਸਲਾ ਹੈ। ਬਿਲਕੁਲ ਜੀ।
ਤੇ ਅਸੀਂ ਆਸ ਕਰਦੇ ਹਾਂ ਵੀ ਅਮਰੀਕਾ ਦੀ ਗੱਲ ਤਾਂ ਜਿਹੜੀ ਉਹ ਜ਼ਰੂਰ ਸਿੱਖਾਂ ਨੂੰ ਇਨਸਾਫ ਦੇਣਗੇ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਅਸੀਂ ਤੁਹਾਨੂੰ ਐਟ ਦੀ ਐਂਡ ਇਹੀ ਪੁੱਛਣਾ ਚਾਹੁੰਦੇ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਸਿੱਖ ਕੌਮ ਦੇ ਲਈ ਬਹੁਤ ਸਾਰੇ ਸ਼ਹੀਦ ਬਹੁਤ ਸਾਰੇ ਸ਼ਹੀਦ ਨੇ। ਉਹਨਾਂ ਸਭ ਤੋਂ ਵੱਡੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਪਰ ਉਹਨਾਂ ਦੀ ਯਾਦਗਾਰ ਜਿਹੜੀ ਹੈਗੀ ਹਰਿਮੰਦਰ ਸਾਹਿਬ ਦੇ ਵਿੱਚ, ਉਹ ਹੁਣ ਵਿਵਾਦਾਂ ਦੇ ਘੇਰੇ ਵਿੱਚ ਘਿਰੀ ਹੋਈ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਨਾ ਜੀ, ਉਹ ਜਿਹੜੀ ਭੈਣ ਜੀ ਆਜ਼ਾਦਗਰ ਬਣੀ ਹੈ, ਹਾਂਜੀ, ਪਹਿਲਾਂ ਤਾਂ ਆਜ਼ਾਦਗਰ ਬਣਨ ਵਕਤ ਹੀ ਲੋਕ ਸਿੱਖਾਂ ਨਾਲ ਧੋਖਾ ਹੋਇਆ। ਉਹਦਾ ਬਹੁਤ ਵੱਡਾ ਗੁਰਦੁਆਰਾ ਬਣਾਇਆ। ਗੁਰਦੁਆਰਾ ਤਾਂ ਪਹਿਲਾਂ ਹੀ ਬਹੁਤ ਬਣਿਆ ਸਿੱਖਾਂ ਨੂੰ ਜੀ। ਤੇ ਫਿਰ ਇਹ ਕਹਿ ਲਈਏ ਵੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਪਣੀ ਉਹਨੂੰ ਬਚਾਉਣ ਲਈ, ਸਿੱਖਾਂ ਦੇ ਸਾਥ ਨੂੰ ਬਚਾਉਣ ਲਈ ਸੰਤ ਜਰਨੈਲ ਸਿੰਘ ਉਹਨਾਂ ਦਾ ਨਾਮ ਲਿਖਤਾ। ਹਾਂਜੀ। ਇੱਕ ਫੋਟੋ ਲਾਤੀ ਜੀ। ਇਹ ਸਿੱਖ ਲੰਮੇ ਸਮੇਂ ਤੋਂ ਫੋਟੋ ਦੇ ਪੁਜਾਰੀ ਨਹੀਂ ਰਹੇ, ਬੁੱਤ ਪੂਜਾ ਨਹੀਂ ਕਰਦੇ, ਪਰ ਫੋਟੋ ਜਿਹੜੀ ਅਜਾਇਬ ਘਰ ਦੇ ਵਿੱਚ ਲੱਗੀ ਜਾ ਸਕਦੀ ਆ ਜੀ। ਪਰ ਦੁੱਖ ਦੀ ਗੱਲ ਇਹ ਹੈਗੀ ਆ ਵੀ ਜਿਹੜੇ ਦੀਵਾਰ ਤੇ ਨਾਮ ਲਿਖਿਆ ਜਦੋਂ ਬਣੇ ਹੀ ਯਾਦਗਾਰ ਹੈਗੀ ਆ, ਹਾਂਜੀ, ਇਹਨਾਂ ਦੇ ਮੁਤਾਬਕ ਸਿੱਖਾਂ ਦੇ ਅਨੁਕੂਲ ਨਹੀਂ ਬਣੀ ਜੀ। ਪਰ ਜੇ ਯਾਦਗਾਰ ਮੰਨਦੇ ਆ ਜੀ ਕਿ ਯਾਦਗਾਰ ਤੇ ਨਾਮ ਲਿਖ, ਸਵਾਲ ਹੁਣ ਇਹ ਪੈਦਾ ਹੁੰਦਾ ਕਿ ਯਾਦਗਾਰ ਤੇ ਨਾਂ ਲਿਖਣ ਲਈ ਬੀਜੇਪੀ ਜਾਂ ਆਰਐਸਐਸ ਜਾਂ ਫਿਰ ਜਿਹੜਾ ਬਾਦਲ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਬੀਜੇਪੀ ਨੂੰ ਇਹ ਕਾਂਗਰਸ ਦੀ ਵਿਰੋਧੀ ਧਿਰ ਨੂੰ ਭਰੋਸਾ ਦਿਵਾਇਆ ਸੀ ਵੀ ਉੱਥੇ ਗੁਰਦੁਆਰਾ ਹੀ ਬਣ ਰਿਹਾ। ਹਾਂਜੀ। ਤੇ ਪਿਛਲੇ ਦਿਨੀ ਬੀਬੀ ਚਾਵਲਾ ਨੇ ਜਿਹੜੀ ਕੇਪੀਐਸ ਗਿੱਲ ਦੀ ਭੈਣ ਬਣੀ ਹੋਈ ਹੈ, ਬੀਬੀ ਚਾਵਲਾ ਬੀਜੇਪੀ ਦੀ ਜੀ, ਤੇ ਉਹਨੇ ਸਟੇਟਮੈਂਟ ਦਿੱਤੀ ਸੀ ਵੀ ਇਹਨੇ ਗਦਾਰੀ ਕੀਤੀ ਹੈ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਤੇ ਵੀ ਇਹ ਨੇਸ਼ਨ ਦੇ ਨਾਲ ਗਦਾਰੀ ਕੀਤੀ ਹੈ। ਇਹਨੇ ਸਟੇਟਮੈਂਟ ਦਿੱਤੀ ਸੀ ਵੀ ਨਾਂ ਨਹੀਂ ਲਿਖਿਆ ਜਾਊਗਾ ਜੀ। ਸਵਾਲ ਹੁਣ ਇਹ ਪੈਦਾ ਹੁੰਦਾ ਕਿ ਜੇ ਗੁਰਦੁਆਰਾ ਸਾਹਿਬ ਦੇ ਦੀਵਾਰ ਤੇ ਨਾਂ ਲਿਖਣਾ ਸਿੱਖਾਂ ਦੇ ਨਾਇਕ ਦਾ ਜਾਂ ਸਿੱਖਾਂ ਦੇ ਮਹਾਨ ਸ਼ਹੀਦਾਂ ਦਾ ਜੀ, ਕਿ ਉਹ ਬੀਜੇਪੀ ਡਿਕਲੇਅਰ ਕਰੂ ਜਾਂ ਬੀਜੇਪੀ ਤੋਂ ਪੁੱਛ ਕੇ ਲਿਖਿਆ ਜਾਊਗਾ, ਸਿੱਧੇ ਤੌਰ ਤੇ ਇਹ ਸਿੱਧ ਹੁੰਦੀ ਹੈ ਗੱਲ ਵੀ ਜਿੰਨੇ ਫੈਸਲੇ ਹੁੰਦੇ ਆ ਜੀ ਦਰਬਾਰ ਸਾਹਿਬ ਦੇ, ਅਕਾਲ ਤਖਤ ਸਾਹਿਬ ਦੇ ਜੀ ਜਥੇਦਾਰ ਨੇ ਜਿਹੜੇ, ਜਾਂ ਫੱਕਰ ਸਾਹਿਬ ਜਿਹੜੇ ਐਸਸੀਬੀ ਦੇ ਪ੍ਰਧਾਨ ਨੇ ਜੀ, ਬੀਜੇਪੀ ਤੋਂ ਬਿਨਾਂ ਪੁੱਛੇ ਨਹੀਂ ਕਰਦੇ। ਬਿਲਕੁਲ। ਇਹ ਸਿੱਧੇ ਤੌਰ ਤੇ ਸਿੱਖਾਂ ਦੇ ਵਿੱਚ ਬੀਜੇਪੀ ਘੁਸਪੈਠ ਕਰ ਗਈ ਹੈ। ਹਾਂਜੀ। ਆਰਐਸਐਸ ਘੁਸਪੈਠ ਕਰ ਗਈ ਹੈ ਤੇ ਸਿੱਖਾਂ ਨੂੰ ਵਿਚਾਰ ਕਰਨਾ ਚਾਹੀਦਾ ਵੀ ਇਹਨਾਂ ਨੂੰ ਕਿਵੇਂ ਖਦੇੜਿਆ ਜਾਏ। ਜੀ ਬਿਲਕੁਲ। ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਟਾਈਮ ਨਾਲ ਤੁਹਾਡੇ ਤੋਂ ਫਿਰ ਰਾਬਤਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭੈਣ ਜੀ ਸਮੁੱਚੇ ਪ੍ਰਬੰਧਕ, ਖਾਸ ਕਰਕੇ ਜਿੰਨੇ ਵੀ ਤੁਸੀਂ ਬੜੀ ਮਿਹਨਤ ਦੇ ਨਾਲ ਚੈਨਲ ਨੂੰ ਸ਼ੁਰੂ ਕਰ ਰਹੇ ਹੋ, TV 84, ਤੋਂ ਕਿਰਪਾ ਕਰੇ ਗੁਰੂ ਪਾਤਸ਼ਾਹ ਤੇ ਇਹਨੂੰ ਹੋਰ ਵੀ ਤਰੱਕੀ ਬਖਸ਼ੇ। ਸਮੁੱਚੇ ਪ੍ਰਬੰਧਕਾਂ ਦਾ ਖਾਸ ਕਰਕੇ ਡਾਕਟਰ ਸਾਹਿਬ ਹੋਣਾ ਦਾ ਧੰਨਵਾਦ ਜੀ। ਸ਼ੁਕਰੀਆ। ਤੇ ਵੀਅਰਸ ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।